अमित संगरोहा जी साडे नाल जुड़े ने इस क्लब के SSCC के प्रेजिडेंट प्रधान। अमित जी थोड़ा जा कह लो कि तिखा जिहा सवाल करन लगा तुहाडे कोल। हाँ जी बिल्कुल जी। 1 साल होया तुहानूं इस क्लब नूं शुरुआत करन नूं, लेकिन तुसीं जिहड़ा ये बहुत बड़ा उद्यम उठाउण की कोशिश कीती आ, काबिले तारीफ आ। धन्नवाद करदे आ कि तुसीं कम्यूनिटी नूं जोड़ रहे हो, परिवारां नूं जोड़ रहे हो, बच्चों नाल जोड़ रहे हो। चंगा सुनेहा जांदा आ। ਇਹ ਜਿਹੜੇ ਬੱਚੇ ਤੁਸੀਂ ਆਪਣੀ ਕਲੱਬ ਦੇ ਨਾਲ ਜੋੜੇ ਨੇ, ਇਹ ਤੁਹਾਡੇ ਆਪਣੇ ਇਸ ਏਰੀਏ ਦੇ ਨਾ ਜਾਂ ਕਿਸੇ ਹੋਰ ਕਲੱਬਾਂ ਵਗੈਰਾ ਦੇ ਵਿੱਚੋਂ ਤੁਸੀਂ ਇਕੱਠੇ ਕੀਤੇ ਨੇ, ਤਾਂ ਕਿ ਕਿਉਂਕਿ ਟੀਮਾਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੱਡੀਆਂ ਆ ਰਹੀਆਂ ਜੀ। ਸਭ ਤੋਂ ਪਹਿਲਾਂ ਤਾਂ ਇੰਡੋਸ TV ਦਾ ਧੰਨਵਾਦ ਤੇ ਉਹਦੇ ਦਰਸ਼ਕਾਂ ਦਾ ਸਾਰਿਆਂ ਦਾ ਧੰਨਵਾਦ। ਤੇ ਦੂਜੀ ਗੱਲ ਥੋੜਾ ਜਿਹਾ ਮੈਂ ਕਰੈਕਸ਼ਨ ਕਰਦਾ, ਮੈਂ ਹਜੇ ਪ੍ਰੈਜ਼ੀਡੈਂਟ ਨਹੀਂ ਆ, ਭਾਵੀ ਪ੍ਰੈਜ਼ੀਡੈਂਟ ਆ, ਮਤਲਬ ਨੈਕਸਟ ਈਅਰ ਤੋਂ। ਹਜੇ ਬਾਜਵਾ ਸਾਹਿਬ ਆ ਸਾਡੇ ਪ੍ਰੈਜ਼ੀਡੈਂਟ। ਦੇਖੋ ਇੱਥੇ ਆ ਸਾਰਾ ਆਪਣੀ ਕਮਿਊਨਿਟੀ ਪੂਰਾ ਸਪਰਿੰਗ ਮਾਊਂਟੇਨ ਸਪਰਿੰਗਫੀਲਡ ਲੇਕਸ ਏਰੀਆ ਇਹ ਹਜੇ ਨਵਾਂ ਹੀ ਆ। ਇੱਥੇ ਮੈਨੂੰ ਨਹੀਂ ਲੱਗਦਾ ਕੋਈ ਪਰਿਵਾਰ ਇੱਥੋਂ ਜਾਂ ਇੱਥੇ ਮਤਲਬ 3 ਸਾਲ ਜਾਂ 4 ਸਾਲ ਤੋਂ ਜ਼ਿਆਦਾ ਪਹਿਲਾਂ ਇੱਥੇ ਮੂਵ ਹੋਇਆ ਹੋਣਾ, ਸਾਰੇ ਆਲਰੇਡੀ ਨਵੇਂ ਹੀ ਆ। ਤੇ ਜੇ ਤੁਸੀਂ ਵੇਖਿਓ, ਜੇ ਤੁਸੀਂ ਜਦੋਂ ਟ੍ਰੇਨਿੰਗ ਵੇਖੀ ਹੈ ਤਾਂ ਇਹ ਤੋਂ ਇੱਥੇ ਜਿੰਨੇ ਮੋਸਟਲੀ ਬੱਚੇ ਆਏ ਹੋਏ ਸੀ ਉਹਨਾਂ ਚੋਂ ਮੈਕਸੀਮਮ ਬੱਚੇ ਅੰਡਰ 8 ਸੀਗੇ। ਇਹਦਾ ਮਤਲਬ ਆ ਸਾਰੀ ਯੰਗ ਫੈਮਲੀਆਂ ਵਾ, ਆਪਣੇ ਜਿਹੜੇ ਪੰਜਾਬੀ ਜਾਂ ਆਪਣੇ ਇੰਡੀਅਨ ਜਾਂ ਦੂਜੇ ਜਿੰਨੇ ਵੀ ਪਰਿਵਾਰ ਆ, ਪਹਿਲਾਂ ਰੈਂਟਾਂ ਰੂੰਟਾਂ ਦੇ ਰਹਿੰਦੇ ਰਹੇ, ਹੁਣ ਇੱਥੇ ਆ ਕੇ ਉਹਨਾਂ ਨੇ ਘਰ ਘੁਰ ਲਿੱਤੇ ਆ, ਠੀਕ ਹੈ ਨਾ। ਤੇ ਸਾਡਾ ਕਲੱਬ ਵੀ ਜਿਵੇਂ ਤੁਸੀਂ ਮੈਂਸ਼ਨ ਕੀਤਾ 1 ਸਾਲ ਹੀ ਹੋਇਆ ਇਹਨੂੰ, ਇੰਨਾ ਜ਼ਿਆਦਾ ਮਤਲਬ ਪੁਰਾਣਾ ਨਹੀਂ ਆ, ਪਰ ਇਹ ਸਾਡਾ ਪਹਿਲਾ ਟੂਰਨਾਮੈਂਟ ਹੈਗਾ ਵਾ ਸੋਕਰ ਦਾ ਤੇ ਵਾਲੀਬਾਲ ਦਾ। 6 ਤਾਰੀਖ ਨੂੰ ਅਸੀਂ ਵਾਲੀਬਾਲ ਕਰਾਉਣ ਚੱਲੇ ਆ। ਉਹਦੇ ਵਿੱਚ ਓਵਰ 40 ਦੀ ਸੋਕਰ ਦੀ ਟੀਮ ਵੀ ਹੈਗੀ ਆ। ਉਹ ਜਿਹੜੀ ਆਪਣੀ ਬ੍ਰਿਸਬੇਨ ਦੀ ਟੀਮਾਂ ਵਾ ਉਹ ਇੱਥੇ ਸਾਰੇ ਆਉਣ ਲੱਗੇ ਆ। ਪਰ ਜਿਹੜਾ ਵਾਲੀਬਾਲ ਦਾ ਟੂਰਨਾਮੈਂਟ ਹੈਗਾ ਉਹਦੇ ਵਿੱਚ ਆਪਣੀ ਟੀਮਾਂ ਐਡਲੇਡ ਤੋਂ, ਸਿਡਨੀ ਤੋਂ, ਮੈਲਬਨ ਤੋਂ ਵੀ ਆਉਣ ਲੱਗੀਆਂ, ਠੀਕ ਹੈ ਨਾ। ਤੇ 7 ਤਾਰੀਖ ਨੂੰ ਫਿਰ ਆਪਾਂ ਜਿਹੜੇ ਆਪਣੇ ਬੱਚੇ ਆ, ਅੰਡਰ 8 ਹੋ ਗਿਆ, ਅੰਡਰ 10 ਹੋ ਗਿਆ, ਅੰਡਰ 12 ਹੋ ਗਿਆ, ਅੰਡਰ 14, ਅੰਡਰ 16 ਚ ਕੁੜੀਆਂ ਆ ਗਈ, ਮਿਕਸ ਆ ਗਿਆ, ਠੀਕ ਹੈ ਨਾ। ਉਹਨਾਂ ਦਾ ਅਸੀਂ ਮਤਲਬ ਇੱਥੇ ਉਪਰਾਲਾ ਕੀਤਾ ਹੋਇਆ ਵਾ। ਤੇ ਗੁਰੂ ਦਾ ਲੰਗਰ ਵੀ ਹੈਗਾ ਵਾ, ਠੀਕ ਹੈ ਨਾ। ਆਹੀ ਐਕਸਪੈਕਟ ਕਰਦੇ ਆ ਵੀ ਜਿਹੜੀ ਆਪਣੀ ਇੱਥੇ ਬ੍ਰਿਸਬੇਨ ਦੀ ਕਮਿਊਨਿਟੀ ਆ ਜਾਂ ਹੋਰ ਜਿਹਨੂੰ ਵੀ ਪਤਾ ਚੱਲਦਾ ਵਾ ਜਿੱਥੇ ਇੱਥੇ ਜਿਨ੍ਹਾਂ ਦੇ ਰਿਸ਼ਤੇਦਾਰ ਵਗੈਰਾ ਰਹਿੰਦੇ ਆ ਵੀ ਇੱਥੇ ਆਈਏ। ਮੇਰੇ ਦੂਜੇ ਕੁਲੀਗਾਂ ਨੂੰ, ਕਮੇਟੀ ਮੈਂਬਰਾਂ ਨੂੰ ਉੱਦਾਂ ਵੀ ਦੱਸਿਆ ਵਾ ਵੀ ਇੱਥੇ ਟਰਾਂਸਪੋਰਟ ਵੀ ਸੌਖਾ ਵਾ। ਸਾਡਾ ਇਪਸਵਿਚ ਦਾ ਸਪਰਿੰਗਫੀਲਡ ਦਾ ਸੈਂਟਰਲ ਸਟੇਸ਼ਨ ਪੈਂਦਾ, ਉਹ ਵੀ ਜ਼ਿਆਦਾ ਇੱਥੋਂ ਦੂਰ ਨਹੀਂ ਆ। ਤੁਸੀਂ ਮੈਂਸ਼ਨ ਕੀਤਾ 528 ਇੱਥੇ ਬੱਸ ਆਉਂਦੀ ਆ। ਤੇ ਮਤਲਬ ਪਬਲਿਕ ਟਰਾਂਸਪੋਰਟ ਵੀ ਇੱਥੇ ਮਤਲਬ ਸੌਖਾ ਵਾ, ਤੇ ਇੰਨਾ ਔਖਾ ਨਹੀਂ ਆ ਨਾ ਗਰਾਊਂਡ 'ਚ ਆਉਣਾ, ਇੱਥੇ ਪਹੁੰਚਣਾ ਜੀ। 528 ਦੇ ਨਾਲ ਮੈਂ ਹੋਰ ਅਪਡੇਟ ਕਰਦਾ ਕਿਉਂਕਿ ਉਸ ਇੰਡਸਟਰੀ 'ਚ ਮੈਂ ਕੰਮ ਕਰਦਾ। 531 ਜਿਹੜਾ ਰਨ ਇੱਥੋਂ ਚੱਲਦਾ ਸਪਰਿੰਗਫੀਲਡ ਸੈਂਟਰਲ ਸਟੇਸ਼ਨ ਤੋਂ, ਉਹ ਇਸ ਏਰੀਏ ਨੂੰ ਹੀ ਇਕੱਲਾ ਕਵਰ ਕਰਦਾ ਆ। ਸੋ 531 ਵੀ ਤੁਸੀਂ ਲੈ ਸਕਦੇ ਹੋ, ਬਿਲਕੁਲ ਗਰਾਊਂਡਾਂ ਦੇ ਨਾਲ ਤੁਹਾਨੂੰ ਮੇਨ ਰੋਡ ਦੇ ਉੱਪਰ ਲਾ ਜਾਣਗੇ। ਅਮਾ ਜੀ ਕੋਈ ਜਾਂਦੇ ਕੋਈ ਸੁਨੇਹਾ? ਬਸ ਸੁਨੇਹਾ ਤਾਂ ਆਹੀ ਆ ਕਿ ਪਹਿਲਾ ਟੂਰਨਾਮੈਂਟ ਹੈਗਾ ਵਾ। ਅਸੀਂ ਵੀ ਸਾਰੀ ਐਜ਼ ਅ ਸਪਰਿੰਗਫੀਲਡ ਮਤਲਬ ਕਲੱਬ ਸਾਰੇ ਐਕਸਾਈਟਿਡ ਆ ਪਹਿਲੇ ਟੂਰਨਾਮੈਂਟ ਲਈ, ਠੀਕ ਆ ਨਾ। ਤੇ ਕੋਸ਼ਿਸ਼ ਆਹੀ ਕੀਤੀ ਆ ਵੀ ਸਾਰਾ ਮਤਲਬ ਇੱਥੇ ਪ੍ਰਬੰਧ ਚੰਗਾ ਆਪਣੀ ਤਰਫ ਕਰੀਏ, ਠੀਕ ਹੈ ਨਾ। ਤੇ ਕਿਸੇ ਨੂੰ ਇੱਥੇ ਕੋਈ ਜ਼ਿਆਦਾ ਦਿੱਕਤ ਮਹਿਸੂਸ ਨਾ ਹੋਵੇ, ਠੀਕ ਹੈ ਨਾ। ਤੇ ਮੈਨੂੰ ਲੱਗਦਾ ਵਾ ਕਿ ਜਿੱਦਾਂ ਦੀ ਇੱਥੇ ਸਾਡੀ ਆਪਣੀ ਕਮਿਊਨਿਟੀ ਬਣੀ ਹੋਈ ਆ, ਜਿੱਥੇ ਸਾਡੀ ਫੈਮਲੀਆਂ ਜਿਵੇਂ ਸਾਡੇ ਕਲੱਬ 'ਚ ਵੀ ਘੱਟੋ ਘੱਟ ਹੋਣੀਆਂ ਕੋਈ 150 ਫੈਮਲੀਆਂ ਇੱਥੇ ਜੁੜੀਆਂ ਹੋਣੀਆਂ ਆਪਣੀ ਇੰਡੀਅਨ ਨਾ, ਵੀ ਉਹਨਾਂ ਨੇ ਸਾਰਿਆਂ ਨੇ ਆ ਕੇ ਇਕੱਠੇ ਤੇ ਸਪੋਰਟ ਕਰਨਾ ਤੇ ਇਹਨੂੰ ਇੱਕ ਸਕਸੈਸਫੁਲ ਟੂਰਨਾਮੈਂਟ ਆਪਾਂ ਲੈ ਕੇ ਜਾਈਏ। ਜੀ ਬਹੁਤ ਬਹੁਤ ਧੰਨਵਾਦ ਅਮਰ ਜੀ, ਸ਼ੁਕਰੀਆ। ਥੈਂਕ ਯੂ।